ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਦੋ ਤਿੰਨ ਗੱਲਾਂ ਸਾਂਝੀਆਂ ਕਰਨੀਆਂ ਨੇ। ਪਹਿਲੀ ਗੱਲ ਤੇ ਤੁਹਾਡੇ ਅੱਗੇ ਰੱਖਣੀ ਹੈ 9 ਮਈ ਦਾ ਵਾਕਿਆ ਤੇ ਮੁਹੰਮਦ ਅਦਰੀਸ ਦੇ ਹੰਝੂ। ਹੰਝੂ ਜਿਹੜੇ ਨੇ ਉਹਨਾਂ ਨੂੰ ਅਥਰੂ ਵੀ ਆਖੀਦਾ ਤੇ ਉਰਦੂ 'ਚ ਉਹਨਾਂ ਨੂੰ ਆਂਸੂ ਆਖੀਦਾ। ਇਹ ਮੁਹੰਮਦ ਅਦਰੀਸ ਦੇ ਹੰਝੂ ਤੇ ਅਥਰੂ ਕੀ ਨੇ ਤੁਹਾਡੇ ਸਾਹਮਣੇ ਰੱਖਨੇ ਆ, ਲੇਕਿਨ ਪਹਿਲਾਂ ਤੁਹਾਨੂੰ ਇਹ ਥੋੜ੍ਹਾ ਜਿਹਾ ਦੱਸ ਦਈਏ ਵੀ ਜਿਵੇਂ ਪਾਕਿਸਤਾਨ 'ਚ ਕਿਸੇ ਮਾੜੇ ਬੰਦੇ ਨੂੰ ਗੁੱਠੇ ਲਾਉਣਾ ਹੋਵੇ ਜਾਂ ਉਹਨੂੰ ਨੁਕਰੇ ਲਾਉਣਾ ਹੋਵੇ ਜਾਂ ਤੁੰਨਣਾ ਹੋਵੇ ਤੇ ਉਹਦੇ ਉੱਤੇ ਝੂਠਾ ਮਜ਼ਹਬ ਦੀ ਤੋਹੀਨ ਦਾ ਵੀ ਇਹਨੇ ਮਜ਼ਹਬ ਦੇ ਬਾਰੇ ਕੋਈ ਭੈੜੀ ਚੰਗੀ ਗੱਲ ਬੋਲੀ ਹੈ ਤੇ ਕਈ ਵਾਰੀ ਝੂਠਾ ਹੀ ਮੁਕੱਦਮਾ ਬਣਾ ਕੇ ਤੇ ਉਹਦੀ ਤੁੰਨ ਕੱਢ ਦਿੰਦੇ ਨੇ। ਇਸ ਵਾਰੀ ਬਿਲਕੁਲ ਉਂਝ ਚੌਧਰੀ ਨਿਜ਼ਾਮਦੀਨ ਨੇ ਇਮਰਾਨ ਖਾਨ ਤੇ ਤਹਿਰੀਕ ਇਨਸਾਫ ਨੂੰ ਤੁੰਨਣ ਵਾਸਤੇ ਤੇ ਗੁੱਠੇ ਲਾਉਣ ਵਾਸਤੇ ਇਹ 9 ਮਈ ਦਾ ਸਾਰਾ ਕੰਮ ਆਪੇ ਹੀ ਬਣਾਇਆ ਤੇ ਪਾ ਤਹਿਰੀਕ ਇਨਸਾਫ ਤੇ ਦਿੱਤਾ। ਇਹ ਹੁਣ ਅਸੀਂ ਨਹੀਂ ਆਖਣ ਡਏ, ਇਹ ਤੁਸੀਂ ਆਖੋਗੇ ਜੀ ਜਿਹੜਾ ਫਰੀਕ ਹੁੰਦਾ ਮੁਲਜ਼ਮ ਹੁੰਦਾ ਉਹ ਤੇ ਆਂਦਾ ਹੀ ਹੈ ਜੀ ਮੈਂ ਨਹੀਂ ਕੀਤਾ, ਇਹ ਤੁਸੀਂ ਤਹਿਰੀਕ ਇਨਸਾਫ ਵਾਲੇ ਤੇ ਹੀ ਆਖੋਗੇ। ਇਹ ਹੁਣ ਅਸੀਂ ਨਹੀਂ ਆਖਣ ਡਏ ਗੱਲ, ਇਹ ਇਹਨਾਂ ਦਾ ਆਪਣਾ ਇੱਕ ਮੋਤਬਰ ਬੰਦਾ ਜਿਹੜਾ ਇਹਨਾਂ ਮੋਤਬਰ ਬਣਾਇਆ, ਸਾਡੇ ਹਿਸਾਬ ਨਾਲ ਤਾਂ ਸਾਡਾ ਵੀਰ ਮੋਤਬਰ ਨਹੀਂ ਹੈਗਾ ਪਰ ਇਹਨਾਂ ਬਣਾਇਆ ਨੂਨ ਲੀਗ ਵਾਲਿਆਂ ਨੇ, ਮੀਆਂ ਜਵੇਦ ਲਤੀਫ। ਉਹ ਆਪ ਹਫਤਾ ਪਹਿਲਾਂ ਟੀਵੀ ਤੇ ਇਹ ਬਹਿ ਕੇ ਕਹਿ ਚੁੱਕੇ ਨੇ ਕਿ ਇਹ 9 ਮਈ ਦਾ ਵਾਕਿਆ ਮੋਹਸਨ ਨਕਵੀ ਨੇ ਕਰਵਾਇਆ। ਇਹ ਹੁਣ ਅਸੀਂ ਨਹੀਂ ਆਖਣ ਡਏ, ਨੂਨ ਵਾਲੇ ਆਖਣ ਡਏ ਨੇ। ਤੇ ਮੋਹਸਨ ਨਕਵੀ ਸਾਰੇ ਜਹਾਨ ਨੂੰ ਪਤਾ ਹੈ ਵੀ ਉਹ ਇਸ ਵੇਲੇ ਚੌਧਰੀ ਨਿਜ਼ਾਮਦੀਨ ਤੇ ਉਹ ਦੋ ਕਲਬ ਇੱਕ ਜਾਨ ਦੀ ਕਸ਼ਮਕਸ਼ 'ਚ ਮੁਬਤਲਾ ਹੋਏ ਨੇ, ਮਤਲਬ ਇੱਕੋ ਕੁਝ ਹੀ ਨੇ ਉਹ ਇਸ ਵੇਲੇ ਦੋਵੇਂ। ਜਿਵੇਂ ਅਸੀਂ ਪੰਜਾਬੀ ਚਾਹੁੰਦੇ ਟਿਚ ਬਟਨਾਂ ਦੀ ਜੋੜੀ, ਇਸ ਵੇਲੇ ਮੋਹਸਨ ਨਕਵੀ ਤੇ ਚੌਧਰੀ ਨਿਜ਼ਾਮਦੀਨ ਸਾਹਿਬ ਟਿਚ ਬਟਨਾਂ ਦੀ ਜੋੜੀ ਬਣੇ ਨੇ। ਤੇ ਅਗਰ ਜਵੇਦ ਲਤੀਫ ਇਹ ਆਖਣ ਡਿਆ ਵੀ ਇਹ ਮੋਹਸਨ ਨਕਵੀ ਨੇ ਕਰਾਇਆ ਤੇ ਦੂਜੇ ਲਫ਼ਜ਼ਾਂ 'ਚ ਉਹ ਇਹੀ ਆਖਣ ਡਿਆ ਵੀ ਚੌਧਰੀ ਨਿਜ਼ਾਮਦੀਨ ਨੇ ਆਪ ਕਰਾਇਆ। ਹੁਣ ਆ ਜਾਂਦੇ ਅਸੀਂ ਮੁਹੰਮਦ ਅਦਰੀਸ ਦੇ ਹੰਝੂਆਂ ਵਾਲੇ ਪਾਸੇ। ਮੁਹੰਮਦ ਅਦਰੀਸ ਦੀ ਕਹਾਣੀ ਇਹ ਹੈ ਕਿ ਉਹ ਪਿੰਡੀ ਦੇ ਇੱਕ ਸਰਕਾਰੀ ਦਫ਼ਤਰ ਦੇ ਵਿੱਚ ਆਮ ਜਿਹਾ ਛੋਟੇ ਦਰਜੇ ਤੇ ਮਤਲਬ ਛੋਟੇ ਗ੍ਰੇਡ ਦੇ ਉੱਤੇ ਇੱਕ ਆਮ ਜਿਹਾ ਮੁਲਾਜ਼ਮ ਹੈ। ਆਪਣੇ ਮਾਂ ਪਿਓ ਨੂੰ ਰੋਟੀ ਪਾਣੀ ਆਪਣੇ ਬੱਚਿਆਂ ਵਾਸਤੇ, ਵਾਲਦ ਤੇ ਉਹਦਾ ਫੌਤ ਹੋ ਗਿਆ ਚੁਰਕਣਾ ਹੀ, ਤੇ ਆਪਣੇ ਬਾਕੀ ਜਿਹੜੇ ਘਰ ਦੇ ਵਿੱਚ ਜੀ ਨੇ ਉਹਨਾਂ ਲਈ ਰੋਟੀ ਟੁੱਕਰ ਕਮਾਉਂਦਾ ਸੀ। ਤੇ ਚੰਗਾ ਮੁੰਡਾ ਜਿਹੜਾ ਉਹਦੀ ਗੱਲਬਾਤ ਤੋਂ ਲੱਗਦਾ ਵੀ ਚੰਗਾ ਬੀਬਾ ਮੁੰਡਾ, ਉਹਦੀ ਗੱਲਬਾਤ ਤੁਸੀਂ ਵੀ ਸੁਣੋਗੇ ਤਾਂ ਤੁਹਾਨੂੰ ਵੀ ਇੰਝ ਹੀ ਲੱਗੇਗਾ। ਉਹ ਆਪਣੀ ਹੁਣ ਇਸ ਵੇਲੇ ਆਪਣਾ ਦੁੱਖੜਾ ਇਹ ਦੱਸਣ ਡਿਆ ਵੀ 9 ਮਈ ਵਾਲੇ ਦਿਨ ਆਪਣੇ ਦਫ਼ਤਰੋਂ ਛੁੱਟੀ ਕਰਕੇ ਆਉਣ ਡਿਆ ਸੀ ਤੇ ਇਸ਼ਾਰੇ ਦੇ ਉੱਤੇ ਉੱਥੇ ਬੜੀ ਸਾਰੀ ਖਲਕਤ ਸੀ, ਟ੍ਰੈਫਿਕ ਬਲੌਕ ਸੀ, ਉਹ ਵੀ ਖਲੋ ਗਿਆ ਉੱਥੇ ਵੇਖਣ ਨੂੰ ਵੀ ਇੱਥੇ ਕੀ ਹੋਣ ਡਿਆ। ਤੇ ਉਹਨੇ ਉੱਥੇ ਲੋਕਾਂ ਦੀ ਫਿਲਮ ਵੀ ਬਣਾਈ ਆਪਣੇ ਮੋਬਾਈਲ ਨਾਲ ਵੀ ਇੱਥੇ ਕੀ ਹੋਣ ਡਿਆ। ਤੇ ਉਹਨਾਂ ਆਖਿਆ ਜੀ ਮੈਨੂੰ 15 ਮਈ ਨੂੰ, ਹਾਂਜੀ ਪਿਛਲੇ ਸਾਲ 2023 ਦੀ 15 ਮਈ ਨੂੰ ਚੁੱਕ ਲਿਆ ਤੇ ਚੁੱਕਣ ਤੋਂ ਬਾਅਦ ਹੁਣ ਮੈਨੂੰ ਰਿਹਾ ਕੀਤਾ ਹੈ ਕੱਲ੍ਹ, ਤੇ ਇਹ 11 ਮਹੀਨੇ ਤਕਰੀਬਨ ਪੂਰਾ ਸਾਲ ਹੀ ਕੱਢ ਲਿਆ ਉਹਦੀ ਜ਼ਿੰਦਗੀ 'ਚੋਂ। ਹੁਣ ਮਿਲਟਰੀ ਕੋਰਟ ਨੇ ਕਿਹਾ ਜੀ ਇਹ ਬੇਗੁਨਾਹ, ਇਹਦੇ ਖਿਲਾਫ ਕੋਈ ਸਬੂਤ ਨਹੀਂ ਹੈ ਤੇ ਇਹਨੂੰ ਛੱਡ ਦਿੱਤਾ ਹੈ। ਇਹ ਜ਼ਰਾ ਸੁਣੋ, ਪਹਿਲਾਂ ਛੋਟੀ ਜੀ ਗੱਲ ਸੁਣੋ ਮੁਹੰਮਦ ਅਦਰੀਸ ਦੀ, ਤੇ ਫਿਰ ਮੈਂ ਤੁਹਾਡੇ ਨਾਲ ਗੱਲ ਕਰਨਾ। सर मैं ऑफिस ऑफ करके तो मैं कचहरी से मैं आ रहा था माल रोड पे, तो टीएम चौक पे जैसे ही पहुंचा हूँ तो वहाँ पर सिग्नल बंद था मॉब की वजह से, रोड जो है ट्रैफिक ब्लॉक। तो बस वो वहाँ पर थोड़ी देर खड़ा हुआ हूँ, तो वो बस थोड़ी देर खड़े होने से वहाँ पर कोई, तो फिर आप पे इल्ज़ाम लग गया। आप अडियाला जेल कितना अरसा रहे? जी मैं 15 को मैं जेल गया हूँ और 15 मई को, तो 29 मई को फिर वहाँ से हमें मूव किया था टूवर्ड्स आर्मी कस्टडी में। ਇਹ ਤੁਸੀਂ ਸੁਣਿਆ ਜੇ ਮੁਹੰਮਦ ਅਦਰੀਸ ਦੀ ਗੱਲਬਾਤ ਨੂੰ। ਇੱਕ ਤੇ ਤੁਸੀਂ ਇਹ ਵੇਖੋ ਵੀ ਬਗੈਰ ਕਿਸੇ ਕਸੂਰ ਤੋਂ ਉਹਨੂੰ 11 ਮਹੀਨੇ ਰੱਖਿਆ ਅੰਦਰ, ਤੇ ਹੁਣ ਕਹਾਣੀ ਕੀ ਹੈ। ਹੁਣ ਜ਼ਰਾ ਸੁਣੋ, ਸਾਡੇ ਚੌਧਰੀ ਨਿਜ਼ਾਮਦੀਨ ਨੂੰ ਇਹ ਲੱਗਦਾ ਵੀ ਅਸੀਂ ਐਡੇ ਹੀ ਸਾਦੇ ਹਾਂ, ਸਾਡੇ ਪਤਾ ਨਹੀਂ ਮੱਥਿਆਂ 'ਤੇ 6 ਦਾ ਲਫ਼ਜ਼ ਲਿਖਿਆ ਹੋਇਆ ਹੈ, ਸਾਨੂੰ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ। ਇਸ ਵਿਚਾਰੇ ਨੂੰ ਪੜ੍ਹਾ ਕੇ ਘੱਲਿਆ, ਇਹਨੂੰ ਦੱਸਿਆ ਵੀ ਜੇ ਤੂੰ ਇਹ ਗੱਲਾਂ ਨਾ ਕੀਤੀਆਂ ਫਿਰ ਅੰਦਰ ਦੇ ਦੇਣਾ। ਉਹਨੂੰ ਆਂਦੇ ਨੇ ਕਿ ਉੱਥੇ ਸਾਡੀ ਇੱਜ਼ਤ ਨਫਸ ਜਿਹੜੀ ਹੈ ਨਾ ਮਜਰੂਹ ਨਹੀਂ ਕੀਤੀ, ਤੇ ਦੋਸਤਾਨਾ ਮਾਹੌਲ 'ਚ ਸਾਡੀ ਇਨਵੈਸਟੀਗੇਸ਼ਨ ਕੀਤੀ ਹੈ। ਜਿਹਨਾਂ ਕੀਤੀ ਉਹਨਾਂ ਨੂੰ ਜ਼ਰਾ ਰੱਖੀਏ ਨਾ 11 ਮਹੀਨੇ ਬੇਗੁਨਾਹ ਅੰਦਰ, ਤੇ ਫਿਰ ਪੁੱਛੀਏ ਵੀ ਇਹ ਦੋਸਤਾਨਾ ਮਾਹੌਲ ਕੀ ਹੁੰਦਾ ਜਿਹੜਾ ਇਸ ਗਰੀਬ ਕੋਲੋਂ ਘਾਉਣ ਡਏ ਜੇ। ਤੇ ਫਿਰ ਇਹ ਵੀ ਨਾਲ ਆਖਤਾ ਵੀ ਉਹ ਜਿਹੜੀ PTI ਵਾਲਿਆਂ ਨੇ ਪਟੀਸ਼ਨ ਕੀਤੀ ਨਾ ਉਹਦੀ ਵਜ੍ਹਾ ਤੋਂ ਲੇਟ ਹੋਇਆ, ਤੇ ਤੁਸੀਂ ਛੱਡ ਦੇਣਾ ਸੀ ਨਾ, ਤੁਸੀਂ ਫੜੇ ਹੀ ਕਿਉਂ ਸੀ ਬੰਦੇ। PTI ਦੀ ਪਟੀਸ਼ਨ ਨੇ ਤੇ ਇਹ ਕੀਤਾ ਸੀ ਵੀ ਲੋਕਾਂ ਨੂੰ ਫੌਜੀ ਅਦਾਲਤਾਂ 'ਚ ਸਜ਼ਾ ਨਾ ਦਿਓ। ਇਹ ਸਾਰੇ ਦਾ ਸਾਰਾ ਵਾਕਿਆ ਸਾਡੇ ਤੇ ਪਾਇਆ ਜਾ ਰਿਹਾ, ਅਸੀਂ ਕੀਤਾ ਨਹੀਂ, ਅਸੀਂ ਮੁਹੱਬੇ ਵਤਨ ਪਾਰਟੀ ਹੈ। PTI ਨੇ ਤੇ ਇਹ ਪਟੀਸ਼ਨ ਕੀਤੀ, ਤੁਸੀਂ ਛੱਡ ਦੇਣਾ ਸੀ ਇਹਨਾਂ ਗਰੀਬਾਂ ਨੂੰ, ਜਦੋਂ ਤੁਹਾਨੂੰ ਪਤਾ ਸੀ ਵੀ ਇਹਨਾਂ ਦੇ ਉੱਤੇ PTI ਦੀ ਤੇ ਪੂਰੀ ਪਟੀਸ਼ਨ ਸੀ ਵੀ ਉਹਨਾਂ ਦਾ ਮਿਲਟਰੀ ਟਰਾਇਲ ਨਹੀਂ ਕਰਨਾ। ਤੇ ਜਿਸ ਵੇਲੇ ਤੁਹਾਨੂੰ ਸਬੂਤ ਕੋਈ ਨਹੀਂ ਸੀ ਮਿਲਿਆ ਤੇ ਇਹਦਾ ਟਰਾਇਲ ਨਹੀਂ ਸੀ ਕਰਨਾ, ਇਹਨੂੰ ਉਂਝ ਹੀ ਛੱਡ ਦੇਣਾ ਸੀ ਵੀ ਇਹਦਾ ਟਰਾਇਲ ਦੀ ਲੋੜ ਹੀ ਨਹੀਂ, ਸਾਨੂੰ ਸਬੂਤ ਹੀ ਨਹੀਂ ਮਿਲੇ।
PTI ਦੀ ਪਟੀਸ਼ਨ ਤੇ ਟਰਾਇਲ ਦੀ ਵਜ੍ਹਾ ਤੋਂ ਸੀ ਨਾ, ਟਰਾਇਲ ਡੱਕਣ ਵਾਸਤੇ ਅਦਾਲਤ ਦੇ ਵਿੱਚ। ਤੇ ਜਦੋਂ ਤੁਹਾਡੇ ਕੋਲ ਵਿਚਾਰੇ ਮੁਹੰਮਦ ਇਦਰੀਸ ਦੇ ਖਿਲਾਫ ਕੋਈ ਸਬੂਤ ਹੈ ਹੀ ਨਹੀਂ ਸੀ ਤੇ ਇਹਨੂੰ ਛੱਡ ਦੇਣਾ ਸੀ ਗਰੀਬ ਦੇ ਪੁੱਤਰ ਨੂੰ। ਤੁਸੀਂ ਸਾਡੀ ਬੇਸ਼ਰਮੀ ਵੇਖੋ ਕਿੱਥੋਂ ਤੱਕ ਅਸੀਂ ਅੱਪੜ ਗਏ, ਸਾਡਾ ਮੁਲਕ ਕਿੱਥੋਂ ਤੱਕ ਅੱਪੜ ਗਿਆ ਵੀ ਗਰੀਬ ਦਾ ਜਿਹੜਾ ਬੱਚਾ ਹੈ ਉਹਨੂੰ ਪਹਿਲਾਂ ਤੇ 11 ਮਹੀਨੇ ਬਗੈਰ ਕਿਸੇ ਕਸੂਰ ਤੋਂ ਜੇਲੇ ਰੱਖਿਆ ਤੇ ਹੁਣ ਉਹਨੂੰ ਰੋਣ ਵੀ ਨਹੀਂ ਦੇਣ ਡਏ। ਉਹਨੂੰ ਇਹ ਪੜ੍ਹਾ ਕੇ ਘੱਲਿਆ ਵੀ ਪੁੱਤਰ ਬਾਹਰ ਜਾ ਕੇ ਤੂੰ ਆਖਣਾ ਵੀ ਦੋਸਤਾਨਾ ਮਾਹੌਲ 'ਚ ਮੇਰੀ ਉੱਥੇ ਇਨਵੈਸਟੀਗੇਸ਼ਨ ਹੋਈ ਹੈ। ਇਹ ਕਿਹੜਾ ਦੋਸਤਾਨਾ ਮਾਹੌਲ ਹੁੰਦਾ ਜਿੱਥੇ 11 ਮਹੀਨੇ ਬੰਦੇ ਨੂੰ ਬੇਕਸੂਰ ਰੱਖਿਆ ਜਾਂਦਾ। ਮੇਰੀ ਇਹ ਰੱਬ ਕੋਲੋਂ ਰਮਜ਼ਾਨ ਦੇ ਮਹੀਨੇ 'ਚ ਦੁਆ ਹੈ ਵੀ ਤੁਹਾਡੇ ਧੀਆਂ ਪੁੱਤਰਾਂ ਨੂੰ ਵੀ ਇਸ ਤਰ੍ਹਾਂ ਹੀ ਕੋਈ ਦੋਸਤਾਨਾ ਮਾਹੌਲ 'ਚ ਰੱਖੇ। ਇਹ ਅਗਰ ਪਾਕਿਸਤਾਨੀ ਤੇ ਕਿਸੇ ਹੋਰ ਮੁਲਕ ਫੜੇ ਜਾਣ ਕੁਝ ਕਰਦੇ, ਉੱਥੇ ਉਹ ਵੀ ਇੰਝ ਹੀ ਦੋਸਤਾਨਾ ਮਾਹੌਲ 'ਚ ਰੱਖਣ ਤੇ ਫਿਰ ਤੁਹਾਨੂੰ ਪਤਾ ਲੱਗੇ। ਮੁਹੰਮਦ ਇਦਰੀਸ ਦੀ ਮਾਂ ਨੂੰ ਜਿਵੇਂ ਪਤਾ ਲੱਗਾ ਨਾ, ਜਿਵੇਂ ਉਹਨੂੰ ਤੁਸੀਂ 11 ਮਹੀਨੇ ਬਗੈਰ ਕਿਸੇ ਕਸੂਰ ਤੋਂ ਦੋਸਤਾਨਾ ਮਾਹੌਲ 'ਚ ਰੱਖਿਆ ਤੇ ਫਿਰ ਤੁਹਾਨੂੰ ਵੀ ਕੋਈ ਕਿਤੇ ਦੋਸਤਾਨਾ ਮਾਹੌਲ 'ਚ, ਤੁਹਾਨੂੰ ਨਹੀਂ ਬਲਕਿ ਤੁਹਾਡੇ ਨਿਆਣਿਆਂ ਨੂੰ ਰੱਖੇ ਤਾਂ ਕਿ ਤੁਹਾਡੇ ਦਿਲ ਨੂੰ ਵੀ ਖਿੱਚ ਪਵੇ, ਤੁਹਾਡੇ ਕਲੇਜੇ ਨੂੰ ਖਿੱਚ ਪਵੇਗੀ ਨਾ, ਤੇ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਮਾੜੇ ਬੰਦੇ ਦੇ ਪੁੱਤਰ ਨਾਲ ਕੀ ਕਰੀਦਾ। ਬਹਰਹਾਲ 11 ਮਹੀਨੇ ਉਹਨੂੰ ਰੱਖਿਆ ਤੇ ਹੁਣ ਉਹਨੂੰ ਫਾਰਗ ਕਰ ਦਿੱਤਾ ਤੇ ਆਖਿਆ ਵੀ ਇਹਦੇ 'ਚ ਕੋਈ ਕਸੂਰ ਨਹੀਂ। ਤੇ ਇੰਜ ਦੇ ਕਿੰਨੇ ਬੱਚੇ, ਇਹ 20-25 ਲੋਕੀ ਛੱਡੇ ਨੇ। ਇਹਨਾਂ ਦੀਆਂ ਬਦਦੁਆਵਾਂ ਨਹੀਂ ਲੱਗਣਗੀਆਂ ਤੁਹਾਨੂੰ ਲੱਗਦਾ ਕਿਤੇ? ਇਹਨਾਂ ਦੀਆਂ ਮਾਵਾਂ ਦੇ ਹੰਝੂਆਂ ਤੇ ਬਦਦੁਆਵਾਂ ਕਿਸੇ ਨੂੰ ਨਹੀਂ ਲੱਗਣਗੀਆਂ? ਇਨਸ਼ਾਅੱਲਾ ਲੱਗਣਗੀਆਂ, ਤੁਸੀਂ ਵੇਖੋਗੇ। ਔਰ ਹੋ ਸਕਦਾ ਕਿਸੇ ਨੂੰ ਆਪ ਨੁਕਸਾਨ ਨਾ ਪਹੁੰਚੇ, ਲੇਕਿਨ ਫਿਰ ਉਹਦੀਆਂ ਔਲਾਦਾਂ ਨੂੰ ਇਹਦਾ ਹਿਸਾਬ ਦੇਣਾ ਪਏਗਾ। ਉਹਦੀ ਵਜ੍ਹਾ ਇਹ ਹੈ ਕਿ ਮਾਂ ਦੀ ਦਿੱਤੀ ਹੋਈ ਦੁਆ ਤੇ ਬਦਦੁਆ ਜਿਹੜੀ ਹੈ ਨਾ, ਉਹ ਖਾਲੀ ਨਹੀਂ ਜਾਂਦੀ। ਤੇ ਕਿਸੇ ਮਾਂ ਦੇ ਬੱਚੇ ਨੂੰ ਇੰਜ ਸਾਰਾ ਕੁਝ ਸਿਰਫ ਇਮਰਾਨ ਖਾਨ ਨੂੰ ਠੋਕਣ ਵਾਸਤੇ ਤੇ PTI ਨੂੰ ਠੋਕਣ ਵਾਸਤੇ ਤੇ ਤਹਿਰੀਕ ਇਨਸਾਫ ਨੂੰ ਨੁਕਰੇ ਲਾਉਣ ਵਾਸਤੇ ਇਹ ਸਾਰਾ ਡਰਾਮਾ ਕੀਤਾ। ਤੁਸੀਂ ਗਰੀਬਾਂ ਦੀ ਪਿੰਜ ਕੱਢ ਕੇ ਰੱਖ ਦਿੱਤੀ। ਨਾ ਖੁਦਾ ਦਾ, ਰੱਬ ਦਾ, ਅੱਲਾ ਦਾ ਨਾ ਕੋਈ ਖੌਫ ਆਇਆ ਤੇ ਨਾ ਆਪਣੇ ਮੁਲਕ ਦੇ ਕਿਸੇ ਕਾਨੂੰਨ ਦਾ ਖੌਫ ਆਇਆ, ਨਾ ਇਨਸਾਨੀਅਤ ਦਾ ਕੋਈ ਖੌਫ ਆਇਆ ਵੀ ਇਹਨਾਂ ਲੋਕਾਂ ਨਾਲ ਕਰਨ ਅਸੀਂ ਕੀ ਡਏ। ਬਹਰਹਾਲ ਇਹ ਤਾਂ ਤੁਸੀਂ ਵੇਖ ਲਿਆ ਵੀ 9 ਮਈ ਦੇ ਵਿੱਚ ਹੋਇਆ ਕੀ ਹੈ ਤੇ ਹੁਣ ਉਹਦੇ ਵਿੱਚੋਂ ਨਿਕਲਿਆ ਕੀ ਹੈ। 103 ਬੰਦੇ ਨੇ ਤੇ 20 ਦਾ ਤਾਂ ਸਬੂਤ ਹੀ ਕੋਈ ਨਹੀਂ ਮਿਲਿਆ। 9 ਮਹੀਨਿਆਂ ਤੋਂ ਬਾਅਦ ਛੱਡੇ ਨੇ ਤੇ ਦੂਜਿਆਂ ਨੂੰ ਵੀ ਹੁਣ ਕੁਝ ਨਾ ਕੁਝ ਹੋਰ NG ਉਹਨਾਂ ਦੇ ਉੱਤੇ ਧੱਕਾ ਤੁੱਕਾ ਪਾਉਣਗੇ। ਉਹਦੀ ਵਜ੍ਹਾ ਇਹ ਕਿ ਹੁਣ ਤੇ ਜਵੇਦ ਲਤੀਫ ਆਪ ਆਖਣ ਡਿਆ ਵੀ ਇਹ ਮੋਹਸਨ ਨਕਵੀ ਨੇ ਕੀਤਾ ਹੈ। ਹੁਣ PTI ਦੀ ਤਾਂ ਗੱਲ ਹੀ ਮੁੱਕ ਗਈ ਹੈ ਤੇ ਇਹ ਝੂਠੋ ਝੂਠ 44 ਸੀ ਸਾਰਾ ਕੰਮ। ਬਹਰਹਾਲ ਕਰ ਛੱਡਿਆ, ਹੁਣ ਕੀ ਕਰੀਏ। ਮੈਂ ਤੇ ਪਹਿਲਾਂ ਹੀ ਆਖਣ ਡਿਆ ਇੰਨੇ ਦਿਨਾਂ ਦਾ, ਮੈਂ ਤੁਹਾਨੂੰ ਇਹ ਦੱਸਦਾ ਵੀ ਇੱਥੇ ਤਗੜੇ ਦਾ 37ਵੀਂ 100 ਹੈ। ਇਹ 37ਵੀਂ 100 ਕੀ ਹੁੰਦਾ? ਮੈਂ ਪਹਿਲਾਂ ਵੀ ਲੋਕਾਂ ਨੂੰ ਦੱਸਿਆ ਸੀ ਵੀ ਜਿਹੜੇ ਪਿੰਡਾਂ ਦੇ ਬੰਦੇ ਸਨ, ਹੁਣ ਤੇ ਆ ਜਵਾਕਾਂ ਨੂੰ, ਮੁੰਡੇ ਜਿਹੜੇ ਜਵਾਨ ਨੇ ਇਹਨਾਂ ਦੇ ਦੰਦ ਨਿਕਲਣ ਡਏ ਨੇ, ਪਰ ਕਿਸੇ ਬਜ਼ੁਰਗ ਕੋਲੋਂ ਪੁੱਛੋ ਅੱਜ ਤੋਂ 25-30 ਸਾਲ ਪਹਿਲੇ ਪਿੰਡਾਂ 'ਚ ਬੰਦੇ ਪੜ੍ਹੇ ਘੱਟ ਸਨ। ਹੁਣ ਵੀ ਕਿਹੜਾ ਸਾਰਿਆਂ ਨੇ ਆਕਸਫੋਰਡ ਤੋਂ PhDਆਂ ਕੀਤੀਆਂ, ਉਹੀ ਹਾਲ ਨੇ, ਪਰ ਫਿਰ ਵੀ ਅੱਗੇ ਨਾਲੋਂ ਕੰਮ ਬਿਹਤਰ ਹੋ ਗਿਆ। ਤੇ ਉਦੋਂ ਗਿਣਤੀ 1 ਤੋਂ 20 ਤੱਕ ਆਉਂਦੀ ਸੀ। 21, 22, 23 ਅੱਗੋਂ ਗਿਣਤੀ ਨਹੀਂ ਸੀ ਆਉਂਦੀ, 1 ਤੋਂ ਲੈ ਕੇ ਤੇ 20 ਤੱਕ ਗਿਣਤੀ ਆਉਂਦੀ ਸੀ। ਤੇ ਜੇ ਕੋਈ ਭੇਡਾਂ ਬੱਕਰੀਆਂ, ਕੋਈ ਆਪਣਾ ਕੁਕੜੀਆਂ, ਕੋਈ ਆਂਡੇ, ਕੋਈ ਆਪਣਾ ਜਿਹੜਾ ਕੋਈ ਗੁੜ ਦੀਆਂ ਭੇਸੀਆਂ ਜਾਂ ਕੋਈ ਹੋਰ ਸ਼ੈ, ਕੋਈ ਵੀ ਸ਼ੈ ਜਿਹੜੀ ਗਿਣਨੀ, ਕੋਈ ਭਰੀਆਂ ਗਿਣਨੀਆਂ ਨੇ, ਕੋਈ ਸ਼ੈ ਵੀ ਗਿਣਨੀ ਹੈ, ਕੋਈ ਮੇਰਾ ਮਤਲਬ ਬੋਰੀਆਂ ਗਿਣਨੀਆਂ ਨੇ, ਜੇ ਬਾਰਦਾਨਾ ਗਿਣਨਾ, ਜਿਹੜੀ ਵੀ ਸ਼ੈ ਗਿਣਨੀ ਹੈ ਤੇ ਉਹ ਗਿਣਤੀ 'ਚ 20 ਤੱਕ ਹੀ ਆਉਂਦੀ ਸੀ। ਤੇ ਉਹ ਫਿਰ ਕਰਦੇ ਸਨ ਵੀ ਜੇ 100 ਗਿਣਨਾ ਹੁੰਦਾ ਸੀ ਨਾ ਤਾਂ ਉਹ 20 ਇੱਕ ਵਾਰੀ ਗਿਣ ਕੇ ਪਾਸੇ 'ਤੇ ਰੱਖ ਲੈਂਦੇ ਸਨ, ਫਿਰ 20 ਰੱਖ ਲੈਂਦੇ ਸਨ, ਫਿਰ 20 ਤੇ 5 ਵਾਰੀ ਜਦੋਂ 20 ਹੋ ਜਾਂਦੇ ਸਨ ਤੇ 100 ਬਣ ਜਾਂਦਾ ਸੀ। ਤੇ ਉਹ ਇੱਕ ਪੁਰਾਣੀ ਮਿਸਾਲ ਬਣਾਈ ਹੋਈ ਹੈ ਲੋਕਾਂ ਵੀ ਤਗੜੇ ਬੰਦੇ ਦੇ 37ਵੀਂ 100 ਨੇ, ਮਤਲਬ ਉਹ ਆਖੇ ਵੀ ਨਹੀਂ ਮੈਂ 7 ਵਾਰੀ 20 ਜਿਹੜੇ ਨੇ ਉਹ 100 ਨੇ ਮੇਰੇ। ਜੋ ਤੁਹਾਡੇ ਕੋਲ ਕੋਈ ਸ਼ੈ ਲੈਣ ਡਿਆ ਤਾਂ ਆਖੇ ਨਹੀਂ 7 ਵਾਰੀ 20 ਪੂਰੇ ਕਰੋ ਤੇ ਫਿਰ 100 ਪੂਰਾ ਹੋਣਾ। ਤੇ ਉੱਥੋਂ ਕਿਸੇ ਦੀ ਮਿਸਾਲ ਬਣੀ ਵੀ ਤਗੜੇ ਦੇ 37ਵੀਂ 100 ਨੇ, ਮਾੜੇ ਦੇ ਤੇ 50ਵੀਆਂ ਦੇ ਹੁੰਦੇ ਨੇ। ਇਸ ਵਜ੍ਹਾ ਤੋਂ ਮੈਂ ਤੁਹਾਡੇ ਸਾਹਮਣੇ ਇਹੀ ਰੱਖ ਸਕਣਾ ਵੀ ਇੱਥੇ ਤਗੜੇ ਦੇ 37ਵੀਂ 100 ਸਨ ਤੇ ਮਾੜੇ ਦੇ ਬੱਚਿਆਂ ਨੂੰ ਜਿਹੜਾ 11 ਮਹੀਨੇ ਰੱਖ ਕੇ ਤੁਹਾਨੂੰ ਛੱਡਿਆ ਤੇ ਹਜੇ 20 ਨੂੰ ਛੱਡਿਆ। ਪਿੱਛੇ ਜਿਹੜੇ 83 ਪਏ ਨੇ ਉਹ ਹਜੇ ਭੁਗਤ ਰਹੇ ਨੇ, ਜੇਲ੍ਹ ਹੈ ਉਹ ਵੀ ਸਾਰੇ ਬੇਕਸੂਰ ਹੀ ਨੇ। ਕੀਤਾ ਕਰਾਇਆ ਉਹਨਾਂ ਵੀ ਗਰੀਬਾਂ ਕੁਝ ਨਹੀਂ, ਕਿਉਂਕਿ ਵਾਕਈ ਸਾਰਾ ਜਵੇਦ ਲਤੀਫ ਆਪ ਆਖਣ ਡਿਆ ਵੀ ਇਹ ਝੂਠ ਹੈ ਸਾਰਾ, ਮੋਹਸਨ ਆਪਣਾ ਨਕਵੀ ਸਾਹਿਬ ਨੇ ਕਰਾਇਆ ਸਾਰਾ, ਇਹ ਅਸੀਂ ਨਹੀਂ ਆਖਣ ਡੇ। ਹੁਣ ਆਉਣਾ ਮੈਂ ਦੂਜੀ ਗੱਲ ਵਾਲੇ ਪਾਸੇ, ਉਹ ਬੜੀ ਸੀਰੀਅਸ ਗੱਲ ਜੇ। ਉਹ ਇਸ ਵੇਲੇ ਗੱਲ ਜੇ ਬੈਨ ਅਲ-ਅਕਵਾਮੀ ਤੁਹਾਡੇ ਸਾਹਮਣੇ ਖਬਰ ਰੱਖਣੀ ਹੈ। ਮੈਂ ਜਿਸ ਤਰ੍ਹਾਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਵੀ ਤੁਹਾਨੂੰ ਜਿਵੇਂ ਸੈਰਬੀਨ ਸੁਣਦੇ ਹੁੰਦੇ ਸੋ ਪੂਰੀ ਦੁਨੀਆ ਦੀ ਖਬਰ ਦਿਆਂਗੇ ਵੀ ਪੂਰੀ ਦੁਨੀਆ 'ਚ ਹੋ ਕੀ ਰਿਹਾ ਹੈ, ਸਾਡੇ ਪਿੰਡਾਂ 'ਚ ਬੈਠੇ ਬੰਦਿਆਂ ਨੂੰ ਵੀ ਤਾਂ ਪਤਾ ਲੱਗੇ ਨਾ। ਤੁਹਾਨੂੰ ਪਤਾ ਹੈ ਵੀ ਉਹ ਜੋ ਕੁਝ ਵੀ ਹੋ ਰਿਹਾ ਇਸ ਵੇਲੇ, ਉਹ ਫਲਸਤੀਨ ਗਜ਼ਾ ਦੇ ਵਿੱਚ ਜਿਹੜਾ ਜ਼ੁਲਮ ਚੱਲ ਰਿਹਾ ਇਜ਼ਰਾਈਲ ਵਾਲੇ ਪਾਸਿਓਂ, ਔਰ ਜੋ ਉੱਥੇ ਉਹਨਾਂ ਨੇ ਕਤਲੋ ਗਾਰਤ ਤੇ ਸਾਰੀਆਂ ਸ਼ਹਾਦਤਾਂ ਕੀਤੀਆਂ ਨੇ, ਤਬਾਹੀ ਕੱਢ ਕੇ ਰੱਖ ਦਿੱਤੀ ਹੈ। ਉਹ ਜਿਹੜਾ ਉਸ ਵੇਲੇ ਹਮਲਾ ਜਿਹੜਾ ਗਜ਼ਾ ਵਾਲੇ ਪਾਸਿਓਂ ਇਸਰਾਈਲ 'ਤੇ ਹੋਇਆ ਸੀ, ਉਹਦਾ ਇਲਜ਼ਾਮ ਈਰਾਨ 'ਤੇ ਵੀ ਪਾਉਂਦੇ ਨੇ। ਉਸ ਚੱਕਰ ਦੇ ਵਿੱਚ ਜਿਹੜਾ ਮੁਲਕ ਸ਼ਾਮ ਹੈ, ਉਹਦਾ ਸ਼ਹਿਰ ਜਿਹੜਾ ਜਿਵੇਂ ਸਾਡਾ ਇਸਲਾਮਾਬਾਦ ਦਾ ਹੈੱਡਕੁਆਟਰ ਦਾਰੁਲ ਹਕੂਮਤ ਜਿਹਨੂੰ ਅਸੀਂ ਆਖੀਦਾ ਕੈਪੀਟਲ ਸਿਟੀ, ਇਵੇਂ ਉਹਨਾਂ ਦਾ ਦਮਿਸ਼ਕ ਹੈ।
ਉਹ ਜਿਹੜਾ ਦਮਿਸ਼ਕ ਸ਼ਹਿਰ ਹੈ ਉੱਥੇ ਜਿਹੜਾ ਈਰਾਨ ਦਾ ਕੌਂਸਲੇਟ ਸੀ ਨਾ ਜਾਂ ਅੰਬੈਸੀ ਸੀ ਦੂਸਰੇ ਲਫ਼ਜ਼ਾਂ 'ਚ ਸਫਾਰਤਖਾਨਾ ਸੀ, ਉਹਦੇ ਉੱਤੇ ਇਜ਼ਰਾਈਲ ਨੇ ਮਿਜ਼ਾਈਲ ਹਮਲਾ ਕੀਤਾ ਤੇ ਉਹਦੇ ਵਿੱਚ 13 ਬੰਦੇ ਜਿਹੜੇ ਨੇ ਉਹ ਮਾਰ ਛੱਡੇ। 7 ਬੰਦੇ ਉਹਦੇ ਸ਼ਾਮੀ ਸਨ ਤੇ 6 ਬੰਦੇ ਜਿਹੜੇ ਸਨ ਉਹ ਈਰਾਨ ਦੇ ਸਨ। ਉਹਦੇ 'ਚ ਈਰਾਨ ਦੇ 2 ਬੜੇ ਅਹਿਮ ਜਿਹੜੇ ਜਰਨਲ ਵੀ ਸਨ। ਉਹਨਾਂ ਦੇ ਜਿਹੜੇ ਰੈਵੋਲੂਸ਼ਨਰੀ ਗਾਰਡ ਉਹਨਾਂ ਨੂੰ ਆਉਂਦੇ ਨੇ, ਜਿਹੜੇ ਉਹਨਾਂ ਦੀ ਬੜੀ ਖਾਸ ਫੋਰਸ ਹੈ, ਤੇ ਉਹਦੇ 2 ਜਰਨਲ ਸਨ। ਇੱਕ ਜਰਨਲ ਮੁਹੰਮਦ ਰਜ਼ਾ ਜ਼ਾਦੀ ਇੱਕ ਜਰਨਲ ਦਾ ਨਾਂ ਸੀ, ਤੇ ਨਾਲ ਉਹਨਾਂ ਦੇ ਹੋਰ ਵੀ ਉਹਨਾਂ ਦੇ ਕੋਈ ਇੱਕ ਜਰਨਲ ਸਾਹਿਬ ਸਨ ਤੇ ਕੋਈ ਡਿਪਟੀ ਸਨ, ਤੇ ਬਹਰਹਾਲ ਟੋਟਲ ਜਿਹੜੇ ਨੇ 13 ਬੰਦੇ ਉੱਤੇ ਜਿਹੜੇ ਨੇ ਉਹਨਾਂ ਦੀ ਜਾਨ ਲੈ ਲਈ ਗਈ ਸੀ। ਹੁਣ ਉਸ ਤੋਂ ਬਾਅਦ ਈਰਾਨ ਨੇ ਇਹ ਆਖਿਆ ਵੀ ਅਸੀਂ ਇਹਦਾ ਬਦਲਾ ਲੈਣਾ ਹੈ, ਔਰ ਇਹਦੇ ਉੱਤੇ ਫੌਰੀ ਤੌਰ ਤੇ ਅਮਰੀਕਾ ਨੇ ਇੱਕ ਬਿਆਨ ਜਾਰੀ ਕੀਤਾ ਕਿ ਬਈ ਸਾਡਾ ਇਸ ਹਮਲੇ ਨਾਲ ਕੋਈ ਲੈਣ ਦੇਣ ਨਹੀਂ, ਈਰਾਨ ਹੁਣ ਸਾਡੇ ਤੇ ਹਮਲੇ ਨਾ ਕਰੇ ਇਹਦੇ ਵਾਪਸ। ਇਹ ਇਜ਼ਰਾਈਲ ਨੇ ਕੀਤਾ, ਅਸੀਂ ਨਹੀਂ ਕੀਤਾ, ਤੇ ਸਾਡਾ ਇਸ ਹਮਲੇ 'ਚ ਕੋਈ ਲੈਣ ਦੇਣ ਨਹੀਂ ਹੈਗਾ। ਇਹ ਅਮਰੀਕਾ ਨੇ ਆਫੀਸ਼ੀਅਲੀ ਇੱਕ ਬਿਆਨ ਛੱਡਿਆ ਅਮਰੀਕਾ ਤੋਂ। ਉਹਦੇ ਜਵਾਬ 'ਚ ਈਰਾਨ ਨੇ ਹੁਣ ਅਮਰੀਕਾ ਨੂੰ ਖਤ ਲਿਖਿਆ, ਤੇ ਖਤ ਲਿਖਿਆ ਸਵਿਟਜ਼ਰਲੈਂਡ ਦੀ ਅੰਬੈਸੀ ਦੇ ਥਰੂ। ਹਾਂਜੀ, ਜਿਹੜੀ ਸਵਿਟਜ਼ਰਲੈਂਡ ਦੀ ਅੰਬੈਸੀ ਹੈ ਉਹਦੇ ਥਰੂ, ਕਿਉਂਕਿ ਈਰਾਨ ਦੇ ਡਾਇਰੈਕਟ ਤੇ ਅਮਰੀਕਾ ਨਾਲ ਤਾਲੁਕਾਤ ਨਹੀਂ ਹੈਗੇ ਨਾ, ਤੇ ਇਹ ਪੁਰਾਣਾ ਤਰੀਕਾ ਹੈ ਜਦੋਂ 2 ਮੁਲਕਾਂ ਦੇ ਤਾਲੁਕਾਤ ਨਾ ਹੋਣ ਤਾਂ ਫਿਰ ਕਿਸੇ ਤੀਸਰੇ ਮੁਲਕ ਦੇ ਬੰਦੇ ਨੂੰ ਇਸਤੇਮਾਲ ਕਰਦੇ ਨੇ, ਅੰਬੈਸੀ ਨੂੰ ਇਸਤੇਮਾਲ ਕਰਦੇ ਨੇ। ਈਰਾਨ ਨੇ ਹੁਣ ਉਹਨਾਂ ਨੂੰ ਦਿੱਤਾ ਇੱਕ ਖਤ ਸਵਿਟਜ਼ਰਲੈਂਡ ਦੀ ਅੰਬੈਸੀ ਨੂੰ, ਤੇ ਉਹਨਾਂ ਨੇ ਅਮਰੀਕਾ ਨੂੰ ਇਹ ਕਿਹਾ ਕਿ ਕਿਉਂਕਿ ਤੁਸੀਂ ਇਹ ਬਿਆਨ ਦੇ ਦਿੱਤਾ ਹੈ ਕਿ ਤੁਹਾਡਾ ਇਹਦੇ 'ਚ ਕੋਈ ਲੈਣ ਦੇਣ ਨਹੀਂ, ਤੇ ਅਸੀਂ ਹੁਣ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ, ਤੇ ਤੁਸੀਂ ਵੀ ਬੇਜਾ ਇਜ਼ਰਾਈਲ ਦੀ ਕੋਈ ਸਪੋਰਟ ਨਹੀਂ ਕਰਨੀ, ਤੇ ਸਾਨੂੰ ਤੇ ਇਜ਼ਰਾਈਲ ਨੂੰ ਨਿਬੜਨ ਦਿਓ ਇੱਕ ਦੂਜੇ ਦੇ ਨਾਲ। ਇਹ ਪੈਗਾਮ ਈਰਾਨ ਨੇ ਘੱਲਿਆ। ਸਾਨੂੰ ਇਹ ਮੀਡੀਆ ਤੋਂ ਵੀ ਪਤਾ ਲੱਗਾ, ਤੇ ਈਰਾਨ ਦੇ ਵਿੱਚ ਜਿਹੜੇ ਸੋਰਸਿਸ ਨੇ ਮੀਡੀਆ ਦੇ ਉਹ ਵੀ ਇਹੀ ਗੱਲ ਦੱਸਣ ਡਏ ਨੇ। ਉਹ ਹੁਣ ਖਤ ਤੇ ਅੱਪੜ ਗਿਆ, ਲੇਕਿਨ ਉਹਦੇ ਨਾਲ ਨਾਲ ਇਜ਼ਰਾਈਲ ਨੇ ਕੀਤਾ ਵੀ 18 ਮੁਲਕਾਂ 'ਚ ਆਪਣੇ ਸਫਾਰਤਖਾਨੇ ਬੰਦ ਕਰ ਛੱਡੇ ਨੇ, ਮਸਲਨ ਬਹਿਰੇਨ, ਆਪਣਾ ਦੁਬਈ ਸ਼ਬਈ ਦਾ ਇਲਾਕਾ, ਕੁਵੈਤ, ਇਹਨਾਂ ਸਾਰੇ ਇਲਾਕਿਆਂ 'ਚ ਹੋਰ ਵੀ ਕਈ ਮੁਲਕਾਂ ਦੇ ਵਿੱਚ ਜਿਹੜੇ ਮੁਸਲਮਾਨ ਮੁਲਕ ਨੇ ਜਿੱਥੇ ਇਜ਼ਰਾਈਲ ਦੇ ਸਫਾਰਤਖਾਨੇ ਖੁੱਲ੍ਹੇ ਹੋਏ ਨੇ, ਉਹ ਉਹਨਾਂ ਨੇ ਬੰਦ ਕਰ ਛੱਡੇ ਨੇ। ਔਰ ਹੋਰ ਵੀ ਕਈ ਮੁਲਕਾਂ ਦੇ ਵਿੱਚ ਉਹ ਪੂਰੇ ਅਲਰਟ ਹੋ ਗਏ ਨੇ ਕਿ ਹੁਣ ਸਾਡੇ ਉੱਤੇ ਹਮਲਾ ਕਰਨਾ ਈਰਾਨ ਨੇ, ਔਰ ਉਹ ਵੇਖਦੇ ਕਿਸ ਤਰੀਕੇ ਨਾਲ ਕਿੱਥੋਂ ਹਮਲਾ ਕਰਦਾ। ਇਸ ਲਈ ਉਹਨਾਂ ਆਪਣੇ ਸਫਾਰਤਖਾਨੇ ਬੰਦ ਕਰ ਦਿੰਦੇ, ਆਪਣੇ ਆਪ ਨੂੰ ਕੁੰਝ ਕੇ ਬਹਿ ਗਏ ਨੇ ਤੇ ਇੰਤਜ਼ਾਰ ਕਰ ਰਹੇ ਨੇ ਵੀ ਕਿੱਥੇ ਹਮਲਾ ਹੁੰਦਾ ਹੈ। ਇਹ ਹਾਲਾਤ ਬੜੇ ਕਸ਼ੀਦਾ ਹੋ ਰਹੇ ਨੇ ਉੱਥੇ। ਪਹਿਲਾਂ ਹੀ ਮੈਂ ਤੁਹਾਨੂੰ ਦੱਸਿਆ ਵੀ ਜੋ ਇਜ਼ਰਾਈਲ ਨੇ ਕਰ ਛੱਡਿਆ ਉੱਥੇ ਗਜ਼ਾ ਦੇ ਵਿੱਚ, ਤੇ ਜਿੰਨੀ ਕਤਲੋਗਾਰਤ ਹੋਈ ਹੈ, ਤੇ ਪੂਰੀ ਦੁਨੀਆ ਖਾਮੋਸ਼ ਹੈ ਸਾਰੇ ਜ਼ੁਲਮ ਦੇ ਉੱਤੇ। ਉੱਤੋਂ ਹੁਣ ਉਹਨਾਂ ਨੇ ਇਹ 13 ਬੰਦੇ ਮਾਰ ਛੱਡੇ ਨੇ ਈਰਾਨ ਦੇ ਤੇ ਸ਼ਾਮ ਦੇ, ਤੇ ਉੱਤੋਂ ਹੁਣ ਈਰਾਨ ਕਹਿੰਦਾ ਵੀ ਮੈਂ ਹਮਲਾ ਕਰਨਾ। ਇਹਦੇ ਨਾਲ ਤੇ ਆਲਮੀ ਜੰਗ ਵੀ ਸ਼ੁਰੂ ਹੋ ਸਕਦੀ। ਇਹ ਕੋਈ ਚੰਗਾ ਕੰਮ ਨਹੀਂ ਹੋਣ ਡਿਆ ਦੁਨੀਆ ਨਾਲ। ਪਰ ਰੌਲਾ ਇਹ ਕਿ ਇੱਥੇ ਜਦੋਂ ਜ਼ੁਲਮ ਹੁੰਦਾ ਹੈ, ਸਪੈਸ਼ਲੀ ਮੁਸਲਮਾਨਾਂ 'ਤੇ ਹੁੰਦਾ, ਸਾਰੇ ਚੁੱਪ ਰਹਿੰਦੇ ਨੇ। ਤੇ ਹੁਣ ਵੇਖਨੇ ਇਹਦਾ ਅੱਗੋਂ ਕੀ ਬਣਦਾ। ਬਰਲ ਤੁਹਾਡੇ ਨਾਲ ਜਿਵੇਂ ਮੈਂ ਵਾਅਦਾ ਕੀਤਾ ਵੀ ਇਹ ਜਿਹੜੀਆਂ ਵੀ ਖਬਰਾਂ ਨੇ ਬਾਹਰ ਦੀਆਂ ਅੰਦਰ ਦੀਆਂ, ਜਿਹੜੀ ਵੀ ਕੋਈ ਤਗੜੀ ਖਬਰ ਹੋਈ ਉਹ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ। ਹੁਣ ਇਹ 2-3 ਕਮੈਂਟਸ ਤੁਹਾਡੇ ਜਿਹੜੇ ਚਿੱਠੀ ਪੱਤਰ ਨੇ, ਜਿਹੜੇ ਤੁਸੀਂ ਇਹ ਚਿੱਠੀਆਂ ਲਿਖਦੇ ਹੋ ਸਾਨੂੰ, ਹੁਣ YouTube ਦੀਆਂ ਚਿੱਠੀਆਂ ਵੀ ਤੇ YouTube 'ਤੇ ਹੀ ਆਉਂਦੀਆਂ ਨੇ ਨਾ, ਉਹ ਤੁਹਾਡੇ ਸਾਹਮਣੇ ਰੱਖਣੀ ਹੈ। ਉਹ ਜਨਾਬ ਪਹਿਲਾਂ ਤਾਂ ਸਾਡੇ ਸਾਹਮਣੇ ਇਹ ਚੜ੍ਹਦੇ ਪੰਜਾਬ ਤੋਂ, ਉੱਧਰੋਂ ਹਿੰਦੁਸਤਾਨ ਦੇ ਪੰਜਾਬ ਤੋਂ ਇਹ ਸਾਡੇ ਵਾਸਤੇ ਜਨਾਬ ਗਰੇਵਾਲ ਸਾਹਿਬ ਨੇ ਉੱਥੋਂ ਚਿੱਠੀ ਭੇਜੀ ਹੈ। ਗਰੇਵਾਲ ਸਾਹਿਬ ਇਹ ਕਹਿੰਦੇ ਨੇ ਕਿ ਇਮਰਾਨ ਖਾਨ ਜਿਹੜਾ ਉਹ ਇੱਕ ਲਿਵਿੰਗ ਲੈਜੈਂਡ ਹੈ, ਮਤਲਬ ਇੱਕ ਹੀਰੋ ਹੈ, ਇੱਕ ਉਹ ਐਸਾ ਬੰਦਾ ਹੈ ਕਿ ਜਿਹਨੇ ਇੱਕ ਤਾਰੀਖ ਰਕਮ ਕਰਕੇ ਰੱਖ ਦਿੱਤੀ ਹੈ। ਔਰ ਉਹ ਸਿਰਫ ਪਾਕਿਸਤਾਨ ਦਾ ਹੀਰੋ ਨਹੀਂ, ਪੂਰੀ ਦੁਨੀਆ ਦਾ ਹੀਰੋ ਹੈ। ਗਰੇਵਾਲ ਸਿੰਘ ਸਾਹਿਬ ਕਹਿ ਰਹੇ ਨੇ ਉੱਧਰੋਂ। ਉਹਨਾਂ ਆਖਿਆ ਵੀ ਇਹ ਜਿਹੜੇ ਨੌਜਵਾਨ ਜਿਹੜੇ ਇਸ ਵੇਲੇ ਲੀਡਰ ਨੇ ਨਾ ਸਾਰੀ ਦੁਨੀਆ ਜਿੱਥੇ ਜਿੱਥੇ ਵੀ, ਉਹਨਾਂ ਵਾਸਤੇ ਉਹਨਾਂ ਨੂੰ ਬੜੀ ਤਾਕਤ ਮਿਲਦੀ ਇਮਰਾਨ ਖਾਨ ਨੂੰ ਵੇਖ ਕੇ। ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਹੈ ਨਾ ਜੀ, ਅਸੀਂ ਇਹ ਜੁਝਾਰ ਸਿੰਘ ਗਰੇਵਾਲ ਇਹਨਾਂ ਨੇ ਆਪਣਾ ਨਾਂ ਰੱਖਿਆ, ਦੱਸਿਆ ਸਾਨੂੰ, ਤੇ ਉਹਨਾਂ ਪਿਆਰ ਮੁਹੱਬਤ ਘੱਲੀ ਹੈ। ਗਿੱਲ ਸਾਹਿਬ ਚੜ੍ਹਦੇ ਪੰਜਾਬ ਤੋਂ ਉਹਨਾਂ ਆਖਿਆ ਵੀ ਤੁਹਾਡੇ ਵਾਸਤੇ ਪਿਆਰ ਮੁਹੱਬਤ ਹੈ। ਤੇ ਗੱਲ ਉਹਨਾਂ ਇਹ ਕੀਤੀ ਚੜ੍ਹਦੇ ਪੰਜਾਬ ਵਾਲੇ ਪਾਸਿਓਂ ਵੀ ਇਮਰਾਨ ਖਾਨ ਸਿਰਫ ਤੁਹਾਡਾ ਇਕੱਲਿਆਂ ਦਾ ਭਲਵਾਨ ਨਹੀਂ, ਤੁਹਾਡਾ ਇਕੱਲਿਆਂ ਦਾ ਹੀਰੋ ਨਹੀਂ, ਪੂਰੀ ਦੁਨੀਆ ਦਾ ਜਿਹੜਾ ਕੰਮ ਉਹ ਕਰ ਗਿਆ, ਹੁਣ ਪੂਰੀ ਦੁਨੀਆ ਉਹਦੀਆਂ ਸਿਫਤਾਂ ਕਰਦੀ ਹੈ। ਅਗਲੀ ਗੱਲ ਜਿਹੜੀ ਹੈ ਉਹ ਸਾਡੇ ਨਾਲ ਕੌਸਰ ਖਵਾਜਾ ਹੈ, ਸਾਡੀ ਭੈਣ ਨੇ ਸਾਨੂੰ ਫੀਡਬੈਕ ਘੱਲੀ ਹੈ, ਚਿੱਠੀ ਘੱਲੀ। ਉਹਨਾਂ ਕਿਹਾ ਰੱਬ ਰਾਖਾ ਪੁੱਤ, ਸੱਚੀਆਂ ਗੱਲਾਂ ਕਰਨ ਦਾ ਸ਼ੁਕਰੀਆ। ਬਸ ਜੀ ਤੁਸੀਂ ਸਾਡੀ ਭੈਣ ਹੋ ਤੇ ਦੁਆਵਾਂ ਤੁਸੀਂ ਕਰਦੇ ਜਾਣਾ, ਤੇ ਅਸੀਂ ਅੱਲਾ ਦੇ ਹੁਕਮ ਨਾਲ ਇਹ ਜਿਹੜੀਆਂ ਗੱਲਾਂ ਨੇ ਸੱਚੀਆਂ ਉਹ ਤੁਹਾਡੇ ਸਾਹਮਣੇ ਰੱਖਦੇ ਜਾਣਾ। ਅੱਛਾ ਜੀ, ਅਗਲਾ ਜਿਹੜਾ ਕਮੈਂਟ ਹੈ ਉਹ ਤੁਹਾਡੇ ਸਾਹਮਣੇ ਮੁਹੰਮਦ ਇੰਤਜ਼ਾਰ ਸਾਹਿਬ ਨੇ ਭੇਜਿਆ। ਉਹਨਾਂ ਆਖਿਆ ਜੀ ਜਨਾਬ ਤੁਹਾਡਾ ਪੰਜਾਬੀ ਵੀਲਾਗ ਇਸ ਪਿੰਡ ਵਿੱਚ ਸਾਰੇ ਇਕੱਠੇ ਹੋ ਕੇ ਸੁਣਦੇ ਆ, ਰੱਬ ਤੁਹਾਨੂੰ ਖੁਸ਼ ਰੱਖੇ।
ਇਹ ਹੁਣ ਮੁਹੰਮਦ ਇੰਤਜ਼ਾਰ ਸਾਹਿਬ ਨੇ ਸਾਨੂੰ ਇਹ ਨਹੀਂ ਦੱਸਿਆ ਵੀ ਇਹਨਾਂ ਦਾ ਪਿੰਡ ਕਿਹੜਾ ਹੈ, ਇਹਨਾਂ ਦਾ ਮੌਜ਼ਾ ਕਿਹੜਾ ਹੈ, ਪਿੰਡ ਕਿਹੜਾ ਹੈ, ਥਾਣਾ ਕਿਹੜਾ ਹੈ, ਤਹਿਸੀਲ ਕਿਹੜੀ ਹੈ, ਜ਼ਿਲ੍ਹਾ ਕਿਹੜਾ ਹੈ। ਪੂਰੀ ਗੱਲ ਲਿਖਿਆ ਕਰੋ ਚਿੱਠੀ 'ਚ ਤਾਂ ਕਿ ਸਵਾਦ ਆਏ ਸਾਨੂੰ ਵੀ, ਤੇ ਕੋਈ ਸਲਾਮ ਵੀ ਸਾਨੂੰ ਪੂਰਾ ਆਪੜੇ, ਤੇ ਸਾਡਾ ਸਲਾਮ ਵੀ ਉੱਥੋਂ ਦੇ ਬਾਬੇ ਦਾਦਿਆਂ ਨੂੰ ਪੂਰਾ ਆਪੜੇ, ਤੇ ਗੱਲ ਪੂਰੀ ਕਰਿਆ ਕਰੋ। ਅੱਛਾ ਜੀ, ਅਗਲਾ ਜਿਹੜਾ ਗੱਲ ਹੈ ਉਹ ਸਾਡੇ ਸਾਹਮਣੇ ਉਹਨਾਂ ਆਖੀ ਹੈ ਜੀ ਕਿ ਗਿੱਲ ਸਾਹਿਬ ਇਹ ਕੋਈ ਪਤਾ ਨਹੀਂ ਹੁਣ ਬੈਂਸ ਲਿਖਿਆ ਨਾ ਕਿ ਵੈਂਸ ਲਿਖਿਆ, ਇਹ ਵੀ ਸਾਨੂੰ ਚੜ੍ਹਦੇ ਪੰਜਾਬ ਵਾਲੇ ਪਾਸਿਓਂ ਹੀ ਲੱਗਦਾ ਹੈ, ਉਸ ਪਾਸਿਓਂ ਹੀ। ਉਹਨਾਂ ਆਖਿਆ ਕਿ ਗਿੱਲ ਸਾਹਿਬ ਮੈਂ ਤੁਹਾਡੀ ਜਿਹੜੀ ਕਮਾਂਡ ਹੈ ਨਾ ਪੰਜਾਬੀ ਦੀ, ਉਹਦੇ 'ਤੇ ਬੜਾ ਇੰਪਰੈਸ ਹੈ। ਉਹ ਦੱਸੋ ਕਮਾਂਡ ਹੈ, ਮੈਂ ਕੋਈ ਮੂਰਖੋ ਜਾ ਕੇ ਇਹ ਕੋਈ ਮੈਂ ਇੱਥੇ ਕੋਲੰਬੀਆ ਯੂਨੀਵਰਸਿਟੀ 'ਚ ਪੰਜਾਬੀ ਸਿੱਖੀ, ਜਿਹੜੀ ਮੈਨੂੰ ਬੜੀ ਕਮਾਂਡ ਹੈ ਇਹਦੇ ਉੱਤੇ। ਇਹ ਤੁਸੀਂ ਸਾਰੇ ਹੀ ਸਿਫਤਾਂ ਕਰਦੇ ਰਹਿੰਦੇ ਹੋ ਵੀ ਜੀ ਬੜੀ ਕਮਾਂਡ ਹੈ, ਬੜੀ ਕਮਾਂਡ ਹੈ। ਮੈਨੂੰ ਦੱਸੋ ਵੀ ਇਹ ਮੈਂ ਆਕਸਫੋਰਡ ਯੂਨੀਵਰਸਿਟੀ ਤੋਂ ਜਾ ਕੇ ਸਿੱਖੀ ਹੈ। ਕਮਾਂਡ ਇਹ ਹੈ ਵੀ ਇਸੇ ਜ਼ੁਬਾਨ 'ਚ, ਇਹ ਮਾਂ ਬੋਲੀ ਜ਼ੁਬਾਨ ਹੈ, ਆਪਣੇ ਘਰ ਇਸੇ ਜ਼ੁਬਾਨ 'ਚ ਬੋਲਦੇ ਰਹੇ ਹਾਂ। ਅੱਛਾ, ਇਹ ਉਧਰੋਂ ਚੜ੍ਹਦੇ ਪੰਜਾਬ ਤੋਂ ਕਈ ਬੰਦਿਆਂ ਨੇ ਆਖਿਆ ਵੀ ਤੁਸੀਂ ਆਪਣੇ ਆਪ ਨੂੰ ਅੰਬਰਸਰੀ ਜੱਟ ਆਖਦੇ ਹੋ, ਜ਼ੁਬਾਨ ਤੁਹਾਡੀ ਜਿਹੜੀ ਆ ਉਹ ਜਲੰਧਰ ਵਾਲੀ, ਤੇ ਕਿਸੇ ਨੇ ਆਖਿਆ ਲੁਧਿਆਣੇ ਵਾਲੀ। ਹੁਣ ਰੌਲਾ ਤੁਸੀਂ ਇਹ ਵੀ ਤਾਂ ਸਮਝੋ ਨਾ ਵੀ ਨਾਨਕੇ ਕਿਸੇ ਪਾਸੇ ਦੇ, ਦਾਦਕੇ ਕਿਸੇ ਪਾਸੇ ਦੇ, ਇਹ ਵੀ ਇੱਕ ਤੇ ਕੰਮ ਹੁੰਦਾ। ਫਿਰ ਜਦੋਂ ਉਧਰੋਂ ਚੜ੍ਹਦੇ ਪੰਜਾਬ ਤੋਂ ਉੱਜੜ ਪੁੱਜੜ ਕੇ ਆਏ ਸਾਂ, ਤੇ ਉਹ ਜਿਹੜੇ ਪਿੰਡਾਂ 'ਚ ਬੈਠੇ ਸਾਂ ਉੱਥੇ ਫਿਰ ਹਰ ਥਾਂ ਤੋਂ ਲੋਕੀ ਆਏ ਬੈਠੇ ਸਨ। ਕੋਈ ਜਲੰਧਰ ਦਾ ਬੈਠਾ ਸੀ, ਕੋਈ ਕਿਤੇ ਦਾ ਬੈਠਾ ਸੀ। ਫਿਰ ਇੱਕ ਤੋਂ ਬਹੁਤੇ ਪਿੰਡਾਂ ਦੇ ਵਿੱਚ ਅਗਰ ਜ਼ਿੰਦਗੀ ਗੁਜ਼ਰੀ ਹੋਵੇ ਤੇ ਫਿਰ ਵੀ ਇੱਕ ਥਾਂ 'ਤੇ ਕੋਈ ਹੋਰ ਡਾਇਲੈਕਟ ਹੈ, ਦੂਸਰੇ ਥਾਂ 'ਤੇ ਕੋਈ ਹੋਰ ਡਾਇਲੈਕਟ ਹੈ। ਮਤਲਬ ਡਾਇਲੈਕਟ ਦਾ ਮਤਲਬ ਹੈ ਬੋਲਣ ਦਾ, ਜਿਹੜਾ ਉਹ ਪੰਜਾਬੀ ਤੇ ਸਾਰੀਆਂ ਪੰਜਾਬੀ ਨੇ, ਪਰ ਉਹਦਾ ਬੋਲਣ ਦਾ ਜਿਹੜੀ ਅਦਾਇਗੀ ਦਾ ਜਿਹੜਾ ਤਰੀਕਾ ਉਹਨੂੰ ਅੰਗਰੇਜ਼ੀ 'ਚ ਡਾਇਲੈਕਟ ਆਖ ਦਿੰਦੇ ਨੇ। ਤੇ ਉਹਨਾਂ ਨੇ ਉਹੀ ਗੱਲ ਆਖੀ ਹੈ ਕਿ ਉਹਨਾਂ ਕਿਹਾ ਜੀ ਤੁਹਾਡਾ ਜਿਹੜਾ ਐਕਸੈਂਟ ਹੈ ਨਾ, ਜਿਹੜਾ ਤੁਹਾਡਾ ਬੋਲਣ ਦਾ ਤਰੀਕਾ ਹੈ ਉਹ ਬੜਾ ਰੀਅਲ ਹੈ। ਇੰਡੀਆ ਦੇ ਵਿੱਚ ਤੇ ਅਸੀਂ ਜਿਹੜੀ ਪੰਜਾਬੀ ਹੈ ਨਾ ਉਹਦੇ ਵਿੱਚ ਹੁਣ ਮਿਲਾਵਟ ਛਲਾਵਟ ਕਰ ਲਈ ਹੈ, ਤੇ ਤੁਸੀਂ ਅਜੇ ਠੁਕਵੀਂ ਪੰਜਾਬੀ ਬੋਲਦੇ ਹੋ, ਤੇ ਤੁਹਾਡੇ ਕੋਲ 2 ਡਿਫਰੈਂਟ ਐਕਸੈਂਟ ਨੇ। ਗੱਲ ਤੁਹਾਡੀ ਠੀਕ ਹੈ, ਬਿਲਕੁਲ ਤੁਸੀਂ ਠੀਕ ਗੱਲ ਕਰਨ ਰਹੇ ਹੋ। ਮੇਰੇ ਕੋਲ 2 ਹੀ ਐਕਸੈਂਟ ਨੇ, ਬਲਕਿ 2 ਨਹੀਂ 3 ਨੇ, ਲੇਕਿਨ ਚਲੋ ਤੁਸੀਂ 2। ਔਰ ਇਹ ਕੋਈ ਚੰਗੀ ਗੱਲ ਨਹੀਂ ਹੈ, ਕੋਈ ਫਖਰ ਦੀ ਗੱਲ ਨਹੀਂ ਕਿ ਮੇਰੇ ਕੋਲ 2 ਨੇ। ਕਾਸ਼ ਇੱਕੋ ਹੀ ਹੁੰਦਾ, ਲੇਕਿਨ ਮੈਂ ਤੁਹਾਨੂੰ ਮਜਬੂਰੀਆਂ ਦੱਸੀਆਂ ਨੇ ਕਿ ਮੈਂ ਤੁਹਾਨੂੰ ਵਜੂਹਾਤ ਦੱਸ ਦਿੱਤੀਆਂ ਨੇ। ਨਾਨਕਾ ਦਾਦਕੇ ਦਾ ਇੱਕ ਤਾਂ ਅਸਰ ਪੈਂਦਾ, ਫਿਰ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਜਿਹੜੇ ਤੁਹਾਡੇ ਯਾਰ ਸੱਜਣ ਸੰਗੀ, ਉਹਨਾਂ ਦੇ ਘਰਾਂ ਦੇ ਵਿੱਚ ਕਿਹੜੀ ਪੰਜਾਬੀ ਬੋਲੀ ਜਾਂਦੀ, ਉਹਦਾ ਫਿਰ ਅਸਰ ਪੈਂਦਾ। ਅਤੇ ਜਿਹੜੇ ਉੱਥੇ ਤੁਸੀਂ ਰਹਿੰਦੇ ਹੋ, ਅਤੇ ਕਿਉਂਕਿ ਇੱਕੋ ਜ਼ਿਲ੍ਹੇ 'ਚ ਰਹਿੰਦੇ ਹੋ, ਅਤੇ ਉੱਥੇ ਇੱਕੋ ਹੀ ਪੰਜਾਬੀ ਚੱਲਣ ਡਈ ਹੈ। ਸਾਡੇ ਕਿਉਂਕਿ ਉਜੜ ਕੇ ਆਏ ਸਾਂ, ਅਤੇ ਫਿਰ ਲੋਕ ਜਿਵੇਂ ਜਿਵੇਂ ਵਸੇ ਉਵੇਂ ਉਵੇਂ ਉਹਨਾਂ ਦੀ ਪੰਜਾਬੀ ਬਣੀ। ਅਤੇ ਉਹਨਾਂ ਕਿਹਾ ਇੱਕ ਤਾਂ ਮਾਲਵਾ ਦੁਆਬਾ ਦਾ ਤੁਹਾਡਾ ਐਕਸੈਂਟ ਹੈ, ਅਤੇ ਦੂਜਾ ਜਿਹੜਾ ਉਹ ਮਾਝਾ ਪੰਜਾਬੀ ਐਕਸੈਂਟ ਹੈ ਤੁਹਾਡਾ। ਅਤੇ ਉਹਨਾਂ ਨੇ ਕਿਹਾ ਕਿ ਤੁਹਾਡੀ ਜਿਹੜੀ ਜ਼ੁਬਾਨ ਹੈ ਨਾ ਉੱਤੇ ਸਾਨੂੰ ਫਖਰ ਹੈ ਜੀ, ਤੁਹਾਡੀ ਵੀ ਇਹੀ ਜ਼ੁਬਾਨ ਹੈ ਅਤੇ ਮੇਰੀ ਵੀ ਇਹੀ ਜ਼ੁਬਾਨ ਹੈ, ਅਤੇ ਸਿੱਖੀ ਸੁੱਖੀ ਕੋਈ ਕਮਾਂਡ ਨਹੀਂ ਹੈ। ਜੋ ਘਰੋਂ ਸਿੱਖੀ ਹੈ ਉਹ ਤੁਹਾਡੇ ਸਾਹਮਣੇ ਰੱਖਣ ਡਏ, ਜੋ ਆਪਣੇ ਬਜ਼ੁਰਗਾਂ ਕੋਲ ਸਿੱਖੀ ਹੈ। ਅਤੇ ਇਹ ਤੁਹਾਡੀਆਂ ਅੱਜ ਦੀਆਂ ਚਿੱਠੀਆਂ ਪੱਤਰਾਂ ਸਨ, ਅਤੇ ਪੂਰੀ ਆਪਣੀ ਗੱਲ ਲਿਖਿਆ ਕਰੋ, ਪੂਰਾ ਆਪਣੇ ਪਾਸੇ ਦਾ ਐਡਰੈਸ ਪੂਰਾ ਲਿਖਿਆ ਕਰੋ ਸਾਨੂੰ, ਤਾਂ ਕਿ ਪਤਾ ਲੱਗੇ ਵੀ ਕਿੱਥੇ ਕਿੱਥੇ ਤੱਕ ਸਾਡੀ ਆਵਾਜ਼ ਜਾਂਦੀ ਹੈ। ਅਤੇ ਇਹ ਚਿੱਠੀ ਪੱਤਰ ਪਾਇਆ ਕਰੋ ਸਾਨੂੰ, ਮਤਲਬ ਕਮੈਂਟਸ ਲਿਖਿਆ ਕਰੋ, ਸਾਨੂੰ ਚੰਗਾ ਲੱਗਦਾ ਤੁਹਾਡੇ ਕਮੈਂਟਸ ਪੜ੍ਹ ਕੇ। ਅਤੇ ਇਹ ਜਵਾਬ ਦੇ ਵਿੱਚ ਜਿਹੜੇ ਨਹੀਂ ਵੀ ਅਸੀਂ ਸ਼ਾਮਿਲ ਕਰਦੇ ਨਾ ਕਮੈਂਟਸ, ਉਹਨਾਂ ਨੂੰ ਵੀ ਪੂਰੀ ਤਰਤੀਬ ਨਾਲ ਪੜ੍ਹੀਦਾ। ਲਓ ਜੀ, ਹੁਣ ਇਜਾਜ਼ਤ ਦਿਓ, ਰੱਬ ਰਾਖਾ।